ਬਿਲ ਗੇਟਸ ਇਹ ਹੁਣ ਦਾਅਵਾ ਜਿਹੜਾ ਉਹ ਕਰ ਰਹੇ ਆ ਵੀ ਜਿਹੜੀ ਏਆਈ ਆ ਉਹ ਬਹੁਤ ਸਾਰੀਆਂ ਜਿਹੜੀਆਂ ਜੌਬਸ ਦੇ ਉੱਤੇ ਜਿਹੜਾ ਉਹ ਅਸਰ ਪਾਵੇਗੀ। ਕਹਿੰਦੇ ਵੀ ਜਿਹੜੀਆਂ ਕਿਸੇ ਟਾਈਮ ਦੇ ਉੱਤੇ ਜਿਹੜੀਆਂ ਜੌਬਸ ਟੈਕ ਪ੍ਰੂਫ ਮੰਨੀਆਂ ਜਾਂਦੀਆਂ ਸੀ, ਏਆਈ ਕਹਿੰਦੇ ਵੀ ਉਹਨਾਂ ਜੌਬਸ ਦੇ ਲਈ ਵੀ ਆ ਰਹੀ ਹੈਗੀ ਆ। ਬਿਲ ਗੇਟਸ ਨੇ ਕਿਹਾ ਵੀ ਜਿਹੜੀਆਂ ਸ਼ਾਰਟੇਜਸ ਹੈਗੀਆਂ ਖਾਸ ਕਰਕੇ ਦੋ ਪ੍ਰੋਫੈਸ਼ਨਸ ਦੇ ਵਿੱਚ ਉਹਨਾਂ ਨੂੰ ਏਆਈ ਸੋਲਵ ਕਰ ਸਕਦੀ ਆ। ਇਹ ਜਿਹੜੇ ਦੋ ਮੇਨ ਕਿੱਤੇ ਉਹਨਾਂ ਨੇ ਜਿਹਦੀ ਨਿਸ਼ਾਨਦੇਹੀ ਕੀਤੀ ਉਹ ਹੈਗੀ ਟੀਚਰਸ ਤੇ ਮੈਡੀਸਨ ਦੇ ਵਿੱਚ। ਬਿਲੀਅਨੇਅਰ ਜਿਹੜੇ ਮਸਕ ਆ ਉਹਨਾਂ ਨੇ ਬਿਲੀਅਨੇਅਰ ਬਿਲ ਗੇਟਸ ਜਿਹੜੇ ਆ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਲੇਬਰ ਗੈਪਸ ਆ ਉਸ ਨੂੰ ਪਲੱਗ ਕਰਨ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਸਹਾਈ ਹੋ ਸਕਦੀ ਆ, ਇੱਥੋਂ ਤੱਕ ਕਿ ਜਿਹੜੀਆਂ ਬਲੂ ਕਾਲਰ ਰੋਲਸ ਹੈਗੇ ਆ ਉਸ ਨੂੰ ਜਿਹੜਾ ਵੀ ਲੈ ਕੇ। ਹੁਣ ਤਕਰੀਬਨ ਸਾਰੇ ਜਾਣੇ ਕਿਸੇ ਨਾ ਕਿਸੇ ਕਾਰਨ ਕਰਕੇ ਡਾਕਟਰ ਦੇ ਕੋਲ ਸਾਰਿਆਂ ਨੂੰ ਜਾਣਾ ਹੀ ਪੈਂਦਾ, ਕਿਸੇ ਦੇ ਬੱਚਿਆਂ ਦੇ ਲਈ ਜਾਣਾ, ਕਿਸੇ ਨੇ ਆਪਣੇ ਲਈ ਜਾਣਾ, ਕਿਸੇ ਨੇ ਮਾਪਿਆਂ ਦੇ ਲਈ ਜਿੱਥੇ ਜਾਣਾ ਹੁੰਦਾ ਆ ਉੱਥੇ ਜੇ ਤੁਸੀਂ ਦੇਖੋ ਤਾਂ ਮੈਡੀਕਲ ਸੰਸਥਾਵਾਂ ਦੇ ਵਿੱਚ ਏਆਈ ਦਾ ਪਸਾਰ ਲਗਾਤਾਰ ਫੈਲ ਰਿਹਾ ਆ, ਵੱਧ ਰਿਹਾ ਆ। ਬਹੁਤ ਸਾਰੇ ਏਆਈ ਜਿਹੜੇ ਅਸਿਸਟੈਂਟ ਆ ਰਿਕਾਰਡਿੰਗ ਦੇ ਲਈ, ਉਸ ਨੂੰ ਨੋਟਸ ਬਣਾਉਣ ਦੇ ਲਈ ਤੇ ਡਾਇਗਨੋਸ ਕਰਨ ਤੱਕ ਵੀ ਜਿਹੜੀਆਂ ਕੰਪਨੀਜ਼ ਆ ਉਹ ਏਆਈ ਦੀ ਹੁਣ ਵਰਤੋਂ ਕਰ ਰਹੇ ਆ। ਸੋ ਕਹਿੰਦੇ ਵੀ ਏਆਈ ਆਊਗੀ, ਮੈਡੀਕਲ ਆਈਕਿਊ ਉਹ ਪ੍ਰੋਵਾਈਡ ਕਰੂਗੀ ਤੇ ਉਸ ਦੀ ਜਿਹੜੀ ਸ਼ਾਰਟੇਜ ਆ ਉਹ ਨਹੀਂ ਰਹੇਗੀ। ਉਧਰ ਕਹਿੰਦੇ ਵੀ ਯੂਐਸ ਦੇ ਵਿੱਚ ਜਿਹੜੇ ਐਸੋਸੀਏਸ਼ਨ ਆਫ ਅਮਰੀਕਨ ਮੈਡੀਕਲ ਕਾਲਜਸ ਲਾਸਟ ਈਅਰ ਇਹ ਪ੍ਰੋਜੈਕਟ ਕਰ ਰਹੇ ਸੀ ਵੀ 86,000 ਸਪੈਸ਼ਲਿਸਟ ਦੀ ਘਾਟ ਆ ਅਮਰੀਕਾ ਦੇ ਵਿੱਚ। ਇੰਨੇ ਡਾਕਟਰਾਂ ਦੀ ਜਾਂ ਪ੍ਰਾਇਮਰੀ ਕੇਅਰ ਡਾਕਟਰਸ ਦੀ ਜਿਹੜੀ ਉਹ ਲੋੜ ਰਹੇਗੀ ਆਉਣ ਵਾਲੇ ਸਮੇਂ ਦੇ ਵਿੱਚ। ਜਿਸ ਪੱਧਰ ਦੇ ਉੱਤੇ ਜਿਹੜਾ ਕੰਮ ਚੱਲ ਰਿਹਾ ਵੀ ਉਹ ਘਟ ਰਹੇਗਾ, ਪਰ ਕਹਿੰਦੇ ਵੀ ਏਆਈ ਵਰਗੀਆਂ ਜਿਹੜੀਆਂ ਚੀਜ਼ਾਂ ਆ ਉਹ ਉਸ ਨੂੰ ਰਿਪਲੇਸ ਜਿਹੜੀਆਂ ਉਹ ਕਰ ਸਕਦੀਆਂ ਆ। ਉਧਰ ਯੂਕੇ ਦੇ ਵਿੱਚ ਇੱਕ ਲੰਡਨ ਦੇ ਹਾਈ ਸਕੂਲ ਨੇ ਕਈ ਟੀਚਰਸ ਨੂੰ ਏਆਈ ਦੇ ਨਾਲ ਰਿਪਲੇਸ ਕਰਨਾ ਸ਼ੁਰੂ ਕਰ ਦਿੱਤਾ। ਕਹਿੰਦੇ ਵੀ ਜਿੱਦਾਂ ਚੈਟ ਜੀਪੀਟੀ ਵਰਗੇ ਟੂਲਸ ਆ ਉਹਨਾਂ ਦੀ ਵਰਤੋਂ ਪਿਛਲੇ ਸਾਲ ਸਟੂਡੈਂਟਸ ਨੂੰ ਉਹਨਾਂ ਦੇ ਐਗਜ਼ਾਮਸ ਦੇ ਲਈ ਪ੍ਰੈਪਰੇਸ਼ਨ ਦੇ ਲਈ ਵਰਤੀ ਗਈ ਹੈਗੀ ਆ। ਇਹ ਡੇਵਿਡ ਗੇਮ ਕਾਲਜ ਕਰਕੇ ਇੱਕ ਉੱਥੇ ਪਾਇਲਟ ਪ੍ਰੋਗਰਾਮ ਚੱਲ ਰਿਹਾ ਜਿਸ ਦੇ ਵਿੱਚ 20 ਵਿਦਿਆਰਥੀਆਂ ਨੂੰ ਏਆਈ ਟੂਲਸ 1 ਸਾਲ ਦੇ ਲਈ ਜਿਹੜੇ ਕੋਰ ਸਬਜੈਕਟ ਇੰਗਲਿਸ਼, ਮੈਥ, ਬਾਇਓਲੋਜੀ ਵਰਗੇ ਜਿਹੜੇ ਸਬਜੈਕਟ ਆ, ਸਾਇੰਸ ਵਰਗੇ ਸਬਜੈਕਟ ਆ ਉਸ ਦੀ ਉਹਨਾਂ ਦੇ ਨਾਲ ਜਿਹੜੀ ਆ ਮਦਦ ਕਰਾਈ ਗਈ ਉਹਨਾਂ ਦੇ ਨਾਲ ਪੜ੍ਹਾਇਆ ਗਿਆ ਹੈਗਾ। ਕਹਿੰਦੇ ਵੀ ਜਿੱਥੇ ਏਆਈ ਦਾ ਡਰ ਆ ਵੀ ਨਕਲ ਮਾਰਨ ਦੇ ਵਿੱਚ ਸਟੂਡੈਂਟ ਵਰਤ ਸਕਦੇ ਆ, ਪਰ ਜਿਹੜੇ ਐਜੂਕੇਟਰਸ ਆ ਉਹਨਾਂ ਨੇ ਜਿਹੜਾ ਕਿਹਾ ਵੀ ਉਹ ਬੜੇ ਆਪਟਿਮਿਸਟਿਕ ਹੈਗੇ ਆ ਜਨਰੇਟਿਵ ਏਆਈ ਦੇ ਪੋਟੈਂਸ਼ੀਅਲਸ ਨੂੰ। ਕਹਿੰਦੇ ਵੀ ਸਾਨੂੰ ਟੀਚਰਸ ਨੂੰ ਇਸ ਦੇ ਨਾਲ ਜਿਹੜਾ ਸਮਾਂ ਆ ਬਹੁਤ ਜ਼ਿਆਦਾ ਬਚੇਗਾ ਤੇ ਲਰਨਿੰਗ ਜਿਹੜੀ ਆ ਉਸ ਦੇ ਨਾਲ ਇੰਪਰੂਵ ਹੋਊਗੀ। ਸੋ ਕਿਸੇ ਟਾਈਮ ਦੇ ਉੱਤੇ ਇਹ ਜਿਹੜੀਆਂ ਦੋਨੋਂ ਜੌਬਸ ਹਰਜੋਤ ਸਿੰਘ ਜੀ, ਡਾਕਟਰ ਤੇ ਟੀਚਰ ਦੀ, ਇਹ ਮੰਨੀ ਜਾਂਦੀ ਸੀ ਵੀ ਟੈਕਨੋਲੋਜੀ ਦਾ ਇਸ ਦੇ ਉੱਤੇ ਕੋਈ ਬੜਾ ਅਸਰ ਨਹੀਂ ਹੋ ਸਕਦਾ, ਵੀ ਇਹਦੇ ਵਿੱਚ ਤਾਂ ਹਿਊਮਨ ਟੱਚ ਜਿਹੜਾ ਤੁਹਾਨੂੰ ਚਾਹੀਦਾ ਹੀ ਚਾਹੀਦਾ ਆ। ਪਰ ਏਆਈ ਕਹਿ ਰਹੇ ਆ ਵੀ ਇਹਨਾਂ ਦੋਨਾਂ ਜੌਬਸ ਦੇ ਤੇ ਇਹਨਾਂ ਦੋਨਾਂ ਕਿੱਤਿਆਂ ਵਿੱਚ ਵੀ ਆਪਣੇ ਪੈਰ ਲਗਾਤਾਰ ਪਸਾਰ ਰਹੀ ਆ ਤੇ ਹੌਲੀ ਹੌਲੀ ਇਸ ਦਾ ਬੋਲਬਾਲਾ ਉਸ ਦੇ ਵਿੱਚ ਹੋਰ ਵੀ ਜ਼ਿਆਦਾ ਵਧੇਗਾ। ਜੀ ਬਿਲਕੁਲ।